ਤੇ ਪਹਿਲਾਂ ਜੋ ਪਾਕਿਸਤਾਨ ਤੋਂ ਪਹਿਲਾਂ ਦੀ ਲੱਗਦੀ ਹੈ। ਪਹਿਲਾਂ ਲੱਗਦੀ ਜਿਵੇਂ ਸਰਾਣਾ ਮੰਡੀ ਸੀ ਇਹਦੇ ਬਾਹਰ ਕਰਾਚੀ ਤੱਕ ਤੇਰੀ ਇਹ ਦੁਨੀਆ ਹੁੰਦੀ ਹੈ ਸਾਖੀ। ਤੇ ਇਹ ਕਾਦੀ ਬਿਲਡਿੰਗ ਹੁੰਦੀ ਸੀ? ਇਹ ਕੋਈ ਸਰਕਾਰੀ ਹੈ ਕਿ ਸਿੱਖਾਂ ਦੀ? ਉਹਨਾਂ ਦਫ਼ਤਰ ਸੀ ਦਿਖਾਈ ਆਇਆ ਲੰਗਰ ਨਹੀਂ ਜਿਹੜੇ ਵਿਕਦੇ। ਆਹੋ, ਇਹ ਉਹਨਾਂ ਦਫ਼ਤਰ ਸੀ ਜੀ। ਦੋਸਤੋ अस्सलाम वालेकुम, नमस्कार, सत श्री अकाल। मैं औरंगजेब बेग ਤੁਹਾਡਾ ਆਪਣਾ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ। ਪੰਜਾਬ ਦਾ ਇੱਕ ਸ਼ਹਿਰ ਹੈ ਏਮਨਾਬਾਦ, ਜ਼ਿਲ੍ਹਾ ਗੁਜਰਾਂਵਾਲੇ 'ਚ ਆਉਂਦਾ। ਉੱਥੇ ਲੱਗਦੀ ਹੁੰਦੀ ਸੀ ਬੜੀ ਵੱਡੀ ਵਿਸਾਖੀ। ਜਿਹੜੇ ਸਾਡੇ ਪੰਜਾਬੀ ਭਰਾ ਨੇ ਖਾਓ ਲਹਿੰਦੇ ਪੰਜਾਬ 'ਚ ਨੇ ਜਾਂ ਚੜ੍ਹਦੇ ਪੰਜਾਬ 'ਚ, ਉਹਨਾਂ ਨੂੰ ਬਖੂਬੀ ਪਤਾ ਹੋਏਗਾ ਕਿ ਵਿਸਾਖੀ ਦਾ ਮੇਲਾ ਏਮਨਾਬਾਦ 'ਚ ਬਹੁਤ ਵੱਡਾ ਲੱਗਦਾ ਹੁੰਦਾ ਸੀ, ਜਿਹੜਾ ਕਿ ਵੰਡ ਤੋਂ ਬਾਅਦ ਵੀ ਇਹ ਹੁਣ ਤੱਕ ਲੱਗਦਾ ਰਿਹਾ। ਯਾਨੀ ਸਿੱਖ ਭਰਾ ਇੱਥੋਂ ਬੜੀ ਤਾਦਾਦ 'ਚ ਵਾਪਸ ਚਲੇ ਗਏ ਇੰਡੀਆ, ਤੇ ਉਸ ਦੇ ਬਾਵਜੂਦ ਇੱਥੋਂ ਵਿਸਾਖੀ ਦਾ ਮੇਲਾ ਖ਼ਤਮ ਨਹੀਂ ਹੋਇਆ। ਇਹ ਵਾਹਦ ਵਿਸਾਖੀ ਸੀ ਜਿਹੜੀ ਸਦੀਆਂ ਤੋਂ ਲੱਗਦੀ ਆ ਰਹੀ ਹੈ ਹੁਣ ਤੱਕ। ਤੇ ਇਹ ਬਹੁਤ ਵੱਡਾ ਮੈਦਾਨ ਹੈ ਇੱਥੇ ਰੋੜੀ ਸਾਹਿਬ ਗੁਰਦੁਆਰਾ ਰੋੜੀ ਸਾਹਿਬ ਵੀ ਮੌਜੂਦ ਹੈ, ਬਹੁਤ ਹੀ ਪੁਰਾਣਾ। ਅੱਜ ਵੀ ਅੱਛੀ ਹਾਲਤ 'ਚ ਗੁਰਦੁਆਰਾ ਮੌਜੂਦ ਹੈ, ਮੰਡੀ ਦੇ ਬਿਲਕੁਲ ਨਾਲ ਲੱਗਦਾ ਜਿੱਥੇ ਵਿਸਾਖੀ ਲੱਗਦੀ ਸੀ। ਔਰ ਇਹ ਗੁਰਦੁਆਰਾ ਅੱਜ ਵੀ ਬਹੁਤ ਹੀ ਖੂਬਸੂਰਤ ਔਰ ਸ਼ਾਨਦਾਰ ਉਹਦੀ ਹਿਫਾਜ਼ਤ ਕੀਤੀ ਜਾ ਰਹੀ ਹੈ। ਇੱਥੇ ਜਦੋਂ ਵੀ ਸਿੱਖ ਯਾਤਰੀ ਆਉਣ ਪਾਕਿਸਤਾਨ ਤੇ ਇੱਥੋਂ ਮੱਥਾ ਟੇਕ ਕੇ ਜਾਂਦੇ ਨੇ। ਤੇ ਇਹ ਜਿਹੜੀ ਮੰਡੀ ਦੀ ਗੱਲ ਕਰਨੇ ਆ ਵੀ ਵਿਸਾਖੀ, ਇੱਥੇ ਕਿਆ ਬਤਾਇਆ ਗਿਆ, ਸਾਨੂੰ ਦੱਸਿਆ ਗਿਆ ਕਿ ਇੱਥੇ ਪੂਰੇ ਪਾਕਿਸਤਾਨ ਤੋਂ ਦੁਨੀਆ ਆਉਂਦੀ ਹੁੰਦੀ ਸੀ ਹਰ ਸਾਲ ਵਿਸਾਖੀ ਦੇ ਮੇਲੇ ਤੇ। ਔਰ ਇੱਥੇ ਹਰ ਕਿਸਮ ਦੇ ਆਲਾ ਨਸਲ ਦੇ ਡੰਗਰਾਂ ਦੀ ਮੰਡੀ ਲੱਗਦੀ ਹੁੰਦੀ ਸੀ। ਬਹੁਤ ਹੀ ਪਾਏ ਦੇ ਡੰਗਰ ਇੱਥੇ ਆਉਂਦੇ ਹੁੰਦੇ ਸਨ, ਖੋਤੇ, ਘੋੜੇ, ਮੱਝਾਂ, ਗਾਈਆਂ ਤੇ ਜਨਾਬ ਹਰ ਕਿਸਮ ਦੀ ਜਿਹੜੇ ਨੇ ਇੱਥੋਂ ਜਾਨਵਰ ਤੁਹਾਨੂੰ ਅੱਛੇ ਤੋਂ ਅੱਛਾ ਤੇ ਭੈੜੇ ਤੋਂ ਭੈੜਾ ਮਿਲਦਾ ਹੁੰਦਾ ਸੀ। ਤੁਸੀਂ ਇੱਥੋਂ ਦੇ ਹੀ ਹੋ? ਹਾਂਜੀ। ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਜਿਹੜਾ ਨਾ ਵਿਸਾਖੀ ਵੇਖਦੇ ਆ? ਕਿ ਤੁਹਾਨੂੰ ਹੋਸ਼ ਕਿ ਹੈ ਕਿ ਉਦੋਂ ਲੱਗਦਾ ਹੁੰਦਾ ਸੀ? ਬੋਲੇ ਜਾਂਦੇ ਇੱਕ ਸੁਣਾ ਸੇ ਹੁਣ ਪਾਕਿਸਤਾਨ ਦੀ ਲੱਗਦੀ ਸੀ। ਅੱਛਾ, ਤੇ ਪਹਿਲਾਂ ਜੋ ਪਾਕਿਸਤਾਨ ਤੋਂ ਪਹਿਲਾਂ ਦੀ ਲੱਗਦੀ ਹੈ? ਪਹਿਲਾਂ ਲੱਗਦੀ ਜਿਵੇਂ ਸਰਾਣਾ ਮੰਡੀ ਸੀ ਇਹਦੇ ਬਾਹਰ ਕਰਾਚੀ ਤੱਕ ਤੇਰੀ ਇਹ ਦੁਨੀਆ ਹੁੰਦੀ ਹੈ ਸਾਖੀ। ਇਹ ਸਾਲ ਬਾਅਦ ਲੱਗਦੀ ਸੀ। ਤੇ ਇਹ ਕਾਦੀ ਬਿਲਡਿੰਗ ਹੁੰਦੀ ਸੀ? ਇਹ ਕੋਈ ਸਰਕਾਰੀ ਹੈ ਕਿ ਸਿੱਖਾਂ ਦੀ? ਉਹਨਾਂ ਦਫ਼ਤਰ ਸੀ ਦਿਖਾਈ ਆਇਆ ਲੰਗਰ ਨਹੀਂ ਜਿਹੜੇ ਵਿਕਦੇ। ਆਹੋ, ਇਹ ਉਹਨਾਂ ਦਫ਼ਤਰ ਸੀ ਅੱਛਾ ਪੁਰਾਣਾ ਜੋ ਇਨਸਾਨ ਦੇ ਵੇਲੇ ਕਿਤਰਾ ਦਫ਼ਤਰ ਬਣਿਆ। ਠੀਕ ਹੈ ਇੱਥੇ ਜੰਗਲ ਮੰਡੀ ਲੰਗਰ ਵੇਖਦੇ ਨੇ ਦਿਖਾਈ ਕਰਦੇ ਜਿਹੜੇ। ਆਹੋ, ਇਹ ਦਫ਼ਤਰ ਸੀ ਉਹਨਾਂ ਦਾ। ਤੇ ਉਹ ਵੀ ਮੁੱਕ ਗਿਆ? ਉਹ ਵੀ ਮੋਗੇ ਨੂੰ ਪਿਆ ਖਲੋਤਾ, ਮੁੱਕਾ ਜਾਂਦਾ ਕੋਈ ਨਹੀਂ। ਤੇ ਪਹਿਲਾਂ ਕਾਦੀ ਮੰਡੀ ਲੱਗਦੀ? ਹੁਣ ਤੇ ਖੋਤੇ ਰਹਿ ਗਏ ਸਨ। ਪਹਿਲੋਂ ਇੱਥੇ ਹਰ ਚੀਜ਼ ਹੁੰਦੀ ਸੀ ਦੁਨੀਆ ਦੀ। ਖੇਡ ਤਮਾਸ਼ੇ ਠੇਠਰ ਵੀ ਹਰ ਚੀਜ਼ ਜੋ ਦੁਨੀਆ ਪਾਕਿਸਤਾਨ ਹੁੰਦੀ ਹੈ ਮੰਡੀ। ਤੇ ਇੱਕ ਜਿਹੜੀ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਹੁੰਦੀ ਸੀ? ਗੁੱਲੂ ਸ਼ਾਹ ਤੇ ਬਾਬਾ ਰੈਲਪੁਰ, ਇਹ ਤਰ੍ਹਾਂ ਮੰਡੀਆਂ ਲੱਗਦੀਆਂ ਪਾਕਿਸਤਾਨ ਦੀਆਂ। ਆਹੋ, ਗੁੱਲੂ ਸ਼ਾਹ, ਫੈਸਲਾਬਾਦ ਤੇ ਵਿਸਾਖੀ, ਇਹ ਸਲਾਨਾ ਮੰਡੀਆਂ ਸਾਲ ਬਾਅਦ ਲੱਗਦੀਆਂ। ਨਹੀਂ ਤੇ ਇਹ ਹੁਣ ਜਿਹੜਾ ਇਹ ਵਿਸਾਖੀ ਦਾ ਮੇਲਾ ਇੱਥੇ ਲੱਗਦਾ ਹੁੰਦਾ ਸੀ, ਇਹ ਤੇ ਹੋ ਗਿਆ ਨਾ ਸਿੱਖ ਤੇ ਚਲੇ ਗਏ, ਤੇ ਉਸ ਤੋਂ ਬਾਅਦ ਵੀ ਲੱਗਦਾ ਰਿਹਾ? ਉਸ ਤੋਂ ਬਾਅਦ ਬੜਾ ਲੱਗਦਾ ਰਿਹਾ, ਚੌਥਾ 5 ਸਾਲ ਹੋ ਗਿਆ ਬੰਦ ਹੋਏ। ਤੇ ਉਹ ਸਿੱਖ ਨਹੀਂ ਹੁੰਦੇ? ਸਿੱਖ ਤੇ ਹੁਣ ਨਹੀਂ ਹੁੰਦੇ ਨੇ, ਸਿੱਖਾਂ ਦੀ ਨਹੀਂ ਜਦੋਂ ਵਿਸਾਖੀ ਹੁੰਦੇ ਹਨ। ਅੱਛਾ। ਮੰਡੀ ਜਿਹੜੀ ਇਹ ਵਿਸਾਖੀ ਦਾ ਮੇਲਾ ਜਿਹੜਾ ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਤੇ ਉਹਦੀ ਕੀ ਵਜੂਹਾਤ ਨੇ ਕੋਈ ਸਮਝ ਨਹੀਂ ਆਈ। ਲੇਕਿਨ ਫਿਲਹਾਲ ਕੁਝ ਸਾਲਾਂ ਤੋਂ ਇੱਥੇ ਪ੍ਰੋਪਰ ਜਿਹੜਾ ਵਿਸਾਖੀ ਦਾ ਮੇਲਾ ਸੀ ਏਮਨਾਬਾਦ ਦਾ, ਉਹਨੂੰ ਹਲੇ ਫਿਲਹਾਲ ਮੁਅੱਤਲ ਕੀਤਾ ਗਿਆ ਤੇ ਉਮੀਦ ਹੈ ਕਿ ਖੇਡ ਤਮਾਸ਼ੇ ਜਿਹੜੇ ਨੇ ਦੁਬਾਰਾ ਬਹਾਲ ਹੋਣਗੇ। ਲੇਕਿਨ ਹੁਣ ਨਵੀਂ ਨਸਲ ਜਿਹੜੀ ਹੈ ਉਹਨੂੰ ਇਹਨਾਂ ਚੀਜ਼ਾਂ ਨਾਲ ਬੜੀ ਦੂਰੀ ਪੈ ਗਈ ਹੈ। ਮੋਬਾਈਲ ਤੇ ਲੱਗੇ ਰਹਿੰਦੇ ਨੇ ਤੇ ਮੇਲੇ ਥੀਏਟਰਾਂ ਤੋਂ ਜਿਹੜੀ ਇਹਨਾਂ ਦਿਲਚਸਪੀ ਘਟਦੀ ਜਾ ਰਹੀ ਹੈ, ਜਿਹੜਾ ਕਿ ਇੱਕ ਅੱਛੀ ਚੀਜ਼ ਨਹੀਂ, ਕਿਉਂਕਿ ਸਾਨੂੰ ਸਕਾਫਤ ਨੂੰ ਜਿਹੜਾ ਨਾ ਜ਼ਿੰਦਾ ਰੱਖਣਾ ਹੈ, ਆਪਣੇ ਕਲਚਰ ਨੂੰ ਨਹੀਂ ਭੁੱਲਣਾ ਔਰ ਆਪਣੇ ਕਲਚਰ ਨੂੰ ਜ਼ਿੰਦਾ ਰੱਖਣਾ ਹੈ। ਤੇ ਲੇਕਿਨ ਇਹ ਵੇਖੋ ਕਿ ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਚਾਹੀਦਾ ਕਿ ਆਪਣੀ ਨਵੀਂ ਨਸਲ ਜਿਹੜੀ ਉਹਨੂੰ ਆਪਣਾ ਮਾਜ਼ੀ ਨਾ ਭੁੱਲਣ ਦਈਏ, ਆਪਣੇ ਖੇਡ ਤਮਾਸ਼ੇ ਥੀਏਟਰ ਉਹ ਨਾ ਭੁੱਲਣ ਦਈਏ। ਤੇ ਇਹ ਇੱਕ ਮੇਰੀ ਇਕੱਲੇ ਦੀ ਡਿਊਟੀ ਨਹੀਂ, ਤੁਹਾਡੀ ਸਾਰਿਆਂ ਦੀ ਡਿਊਟੀ ਹੈ। ਸਾਰੇ ਪੰਜਾਬੀ ਲਵਰਸ ਜਿਹੜੇ ਨੇ ਇਕੱਠੇ ਹੋ ਜਾਣ ਤੇ ਆਪਣੇ ਬੱਚਿਆਂ ਨੂੰ ਆਲਾ ਤਾਲੀਮ ਹੀ ਦਿਲਵਾਓ, ਲੇਕਿਨ ਪੰਜਾਬੀ ਜਿਹੜੀ ਹੈ ਨਾ ਉਹਦੇ ਨਾਲੋਂ ਦੂਰ ਨਾ ਕਰੋ, ਬਲਕਿ ਆਪਣਾ ਜੋ ਕਲਚਰ ਸਕਾਫਤ ਔਰ ਮਾਜ਼ੀ ਸਾਡਾ ਇੱਕ ਬੜਾ ਰੋਸ਼ਨ ਮਾਜ਼ੀ ਹੈ, ਜਿਹੜਾ ਪਾਸਟ ਹੈ, ਉਹਦੇ ਕੋਲੋਂ ਦੂਰ ਨਾ ਕਰੀਏ। ਤੇ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ।
ਔਰ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ, ਤੇ ਇੱਕ ਨਵੀਂ ਇੱਕ ਹੋਰ ਇਸ ਤਰ੍ਹਾਂ ਦੀ ਵਧੀਆ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗਾ। ਤੇ ਅਗਰ ਤੁਸੀਂ ਬੈਲ ਆਈਕਨ ਦਬਾ ਲੋਗੇ ਸਬਸਕ੍ਰਾਈਬ ਕਰਕੇ, ਫਿਰ ਤੁਹਾਨੂੰ ਵੀਡੀਓ ਆਟੋਮੈਟਿਕ ਮਿਲ ਜੇਗੀ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਰੱਬ ਰਾਖਾ। ਚਲੋ।